ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਤੇ ਸਰਗਰਮ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 3 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀ ਕੌਮਾਂਤਰੀ ਚਰਚਾ ਤੋਂ, ਜਿਹੜੀ ਖਾਸੀ ਹੋ ਰਹੀ ਹੈ ਤੇ ਭਾਰਤ ਦੇ ਸੰਦਰਭ ਤੋਂ ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ। ਗੱਲ ਕਰੀਏ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੀ। ਕਹਿੰਦੇ ਕੈਨੇਡਾ ਨੇ ਭਾਰਤ ਨੂੰ ਝਟਕਾ ਦੇ ਦਿੱਤਾ, G7 ਦੇ ਲਈ ਸੱਦਾ ਨਹੀਂ ਦਿੱਤਾ ਜੀ। ਬਿਲਕੁਲ ਪ੍ਰਵੀਨ ਜੀ, ਕੈਨੇਡਾ ਨੇ ਅਜੇ ਤੱਕ ਉਹ ਸੂਚੀ ਜਨਤਕ ਨਹੀਂ ਕੀਤੀ ਕਿ ਉਹਨਾਂ ਨੇ ਕਿਹਨੂੰ ਸੱਦਾ ਦਿੱਤਾ, ਕਿਹਨੂੰ ਨਹੀਂ ਦਿੱਤਾ ਜੀ। ਪਰ ਭਾਰਤ ਵਾਲੇ ਪਾਸਿਓਂ ਕੋਈ ਅਧਿਕਾਰਤ ਪੁਸ਼ਟੀ ਤਾਂ ਨਹੀਂ ਕਰ ਰਿਹਾ ਕਿ ਸਾਨੂੰ ਸੱਦਾ ਨਹੀਂ ਮਿਲਿਆ। ਪਰ ਪ੍ਰਮੁੱਖ ਮੀਡੀਆ ਅਦਾਰਿਆਂ ਨੇ ਇਸ ਹਵਾਲੇ ਨਾਲ ਖਬਰਾਂ ਨਸ਼ਰ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਸਾਡੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ ਕਿ ਭਾਰਤ ਨੂੰ ਇਸ ਵਾਰ G7 ਸਿਖਰ ਸੰਮੇਲਨ 'ਚ ਸੱਦਾ ਨਹੀਂ ਆਇਆ ਜੀ। ਸੋ ਇਹ ਬਿਲਕੁਲ ਝਟਕੇ ਵਰਗੀ ਹੈ ਜੀ ਕਿ ਜਿਹੜੇ ਸਿਖਰ ਸੰਮੇਲਨ 'ਚ ਲਗਾਤਾਰ ਪਿਛਲੇ 6 ਸਾਲਾਂ ਤੋਂ 6 ਸੰਮੇਲਨਾਂ 'ਚ ਨਰਿੰਦਰ ਮੋਦੀ ਜਾ ਰਹੇ ਹੋਣ ਤੇ ਉਹਨਾਂ ਨੂੰ ਇਸ ਵਾਰ ਸੱਦਾ ਨਾ ਆਵੇ ਤਾਂ ਇਸ ਨੂੰ ਕਿਸ ਰੂਪ 'ਚ ਲਿਆ ਜਾਏਗਾ। ਵੈਸੇ ਜਦੋਂ ਇਹ G7 ਦਾ ਗਰੁੱਪ ਬਣਿਆ ਤਾਂ ਉਹਦੇ ਵਿੱਚ ਅਮਰੀਕਾ, UK, ਫਰਾਂਸ, ਜਰਮਨੀ, ਇਟਲੀ, ਜਾਪਾਨ, ਕੈਨੇਡਾ ਇਹ ਮੁਲਕ ਨੇ। ਸੋ ਪਰ ਇਸ ਦੇ ਵਿੱਚ ਫਿਰ ਹੋਰ ਪ੍ਰਮੁੱਖ ਮੁਲਕ ਸ਼ਾਮਲ ਹੁੰਦੇ ਗਏ, ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ ਤੇ ਭਾਰਤ ਉਹਨਾਂ ਚੋਂ ਇੱਕ ਹੈ। ਪਿਛਲੇ 6 ਸੰਮੇਲਨਾਂ 'ਚ ਭਾਰਤ ਦੀ ਸ਼ਮੂਲੀਅਤ ਰਹੀ, ਨਰਿੰਦਰ ਮੋਦੀ ਦੀ ਸ਼ਮੂਲੀਅਤ ਰਹੀ, ਪਰ ਇਸ ਵਾਰ ਉਹਨਾਂ ਨੂੰ ਕਹਿੰਦੇ ਅਜੇ ਸੱਦਾ ਨਹੀਂ। ਹੁਣ ਇਸ ਸੱਦਾ ਨਾ ਮਿਲਣ ਦੇ ਪਿੱਛੇ ਕੈਨੇਡਾ ਦੇ ਨਾਲ ਰਿਸ਼ਤਿਆਂ ਨੂੰ ਹੀ ਮੰਨਿਆ ਜਾ ਰਿਹਾ, ਕਿਉਂਕਿ ਪ੍ਰਵੀਨ ਜੀ G7 ਸਿਖਰ ਸੰਮੇਲਨ ਦਾ ਇਹ ਨਿਯਮ ਹੈ, ਸਿਧਾਂਤ ਹੈ ਕਿ ਜਿਹੜਾ ਮੁਲਕ ਮੇਜ਼ਬਾਨ ਹੋਏਗਾ ਉਹਦੇ ਤੇ ਨਿਰਭਰ ਕਰਦਾ ਕਿ ਉਹਨੇ ਕਿਵੇਂ ਇਸ ਸੰਮੇਲਨ ਦੀ ਰੂਪਰੇਖਾ ਉਲੀਕਣੀ ਹੈ, ਕਿਹੜੇ ਏਜੰਡਿਆਂ ਤੇ ਚਰਚਾ ਹੋਣੀ ਹੈ, ਕਿਹਨੂੰ ਸੱਦਿਆ ਜਾਣਾ। ਇਹ ਸਾਰਾ ਕੁਝ ਉਹਨਾਂ ਤੇ ਨਿਰਭਰ ਕਰਦਾ ਕਿ ਉਹਨਾਂ ਨੇ ਕਿਹਨੂੰ ਬੁਲਾਉਣਾ, ਕਦੋਂ ਬੁਲਾਉਣਾ, ਕਿਵੇਂ ਬੁਲਾਉਣਾ। ਸੋ ਇਸ ਸਥਿਤੀ ਦੇ ਵਿੱਚ ਹੁਣ ਇਹਨਾਂ ਲਈ ਫਿਰ ਚੁਣੌਤੀ ਖੜੀ ਹੋ ਗਈ ਜੀ ਤਾਂ ਕਿ ਹੁਣ ਕਰਨਗੇ ਤਾਂ ਕੀ ਕਰਨਗੇ, ਇਹਦਾ ਮਤਲਬ ਇਹ ਬੁਲਾਏ ਹੀ ਨਹੀਂ ਗਏ। ਇਹ ਸਾਰੀ ਪ੍ਰਕਿਰਿਆ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਇਹ ਝਟਕਾ ਇਸ ਲਈ ਲੱਗਦਾ ਹੈ ਕਿ ਤੁਸੀਂ 15 ਤੇ 16 ਤਰੀਕ ਨੂੰ 15 ਤੋਂ 17 ਤਰੀਕ ਨੂੰ ਇਹ ਸੰਮੇਲਨ ਹੈ, ਮਤਲਬ 15, 16, 17 3 ਦਿਨ ਦਾ ਇਹ ਸੰਮੇਲਨ ਹੈ। ਪਰ ਭਾਰਤ ਦੇ ਵਿੱਚ ਇਹ ਚਰਚਾ ਇਸ ਸੱਦੇ ਦੀ ਖਬਰ ਤੋਂ ਪਹਿਲਾਂ ਤੁਰ ਪਈ ਸੀ ਕਿ ਸ਼ਾਇਦ 15 ਜਾਂ 16 ਨੂੰ ਵਿਸ਼ੇਸ਼ ਇਜਲਾਸ ਸੱਦ ਲਿਆ ਜਾਵੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ, ਇਹ ਸਟ੍ਰਾਈਕ ਨੂੰ ਲੈ ਕੇ, ਹੈ ਨਾ, ਮਿਸ਼ਨ ਸੰਦੂਰ ਨੂੰ ਲੈ ਕੇ। ਕੀ ਉਹ ਤਰੀਕਾਂ ਇਸ ਲਈ ਚੁਣੀਆਂ ਜਾ ਰਹੀਆਂ ਨੇ ਕਿ ਤਾਂ ਕਿ ਕਹਿ ਸਕੀਏ ਜੀ ਕਿ ਮੋਦੀ ਤਾਂ ਇੱਧਰ ਬੀਜੀ ਨੇ, ਇਸ ਲਈ ਨਹੀਂ ਜਾ ਸਕੇ, ਜੇ ਉਹਨੂੰ ਕਵਰ ਕਰਨ ਲਈ। ਜੀ। ਦੂਸਰਾ, ਕੈਨੇਡਾ ਦੇ ਵਿੱਚ ਸਰਕਾਰ ਬਦਲ ਗਈ, ਬੇਸ਼ੱਕ ਉਸੇ ਪਾਰਟੀ ਦੀ ਆਈ ਹੈ ਪਰ ਹੁਣ ਟਰੂਡੋ ਨਹੀਂ ਹੈਗੇ, ਉਹਦੇ ਬਾਵਜੂਦ ਵੀ ਭਾਰਤ ਨਾਲ ਰਿਸ਼ਤੇ ਸੁਖਾਵੇਂ ਨਹੀਂ। ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਭਾਰਤੀ ਵੱਸਦੇ ਨੇ, ਜਿਨ੍ਹਾਂ 'ਚ ਪੰਜਾਬੀ ਤੇ ਗੁਜਰਾਤੀਆਂ ਦੀ ਗਿਣਤੀ ਬਹੁਤ ਹੈ ਜੇ ਆਪਾਂ ਉਸ ਨਾਤੇ ਵੀ ਦੇਖੀਏ ਮੋਦੀ ਦੇ ਹਵਾਲੇ ਨਾਲ। ਜੀ। ਤੇ ਇਸ ਲਈ ਮਤਲਬ ਕਿ ਉੱਥੇ ਪੰਜਾਬੀ ਤਾਂ ਅਰਥਚਾਰੇ 'ਚ ਵੀ, ਪੰਜਾਬੀ ਤਾਂ ਸਰਕਾਰ 'ਚ ਵੀ ਵੱਡਾ ਯੋਗਦਾਨ ਪਾ ਰਹੇ ਨੇ ਤੇ ਉਹਦੇ ਬਾਵਜੂਦ ਵੀ ਮਤਲਬ ਭਾਰਤ ਨਾਲ ਰਿਸ਼ਤੇ ਉਧਰੋਂ ਵੀ ਸੁਧਾਰਨ ਲਈ ਕੋਈ ਪਹਿਲ ਕਦਮੀ ਨਹੀਂ ਇਹਦਾ ਮਤਲਬ, ਨਹੀਂ ਤਾਂ ਉਹ ਸੱਦਾ ਹੀ ਦੇ ਲੈਂਦੇ। ਤੇ ਇੱਧਰ ਜਦ ਤੋਂ ਨਿੱਜਰ ਕਤਲਕਾਂਡ ਹੋਇਆ ਉਸ ਤੋਂ ਬਾਅਦ ਰਿਸ਼ਤੇ ਵਿਗੜਦੇ ਚਲੇ ਗਏ ਤੇ ਸਥਿਤੀ ਇੱਥੋਂ ਤੱਕ ਆ ਗਈ ਕਿ ਤੁਸੀਂ ਡਿਪਲੋਮੈਟ ਨੂੰ ਕੱਢੋ ਜੀ, ਆ ਵੀਜ਼ੇ ਰੋਕੋ ਜੀ, ਇਹ ਸਾਰੀ ਪ੍ਰਕਿਰਿਆਵਾਂ ਵੀ ਚੱਲੀਆਂ। ਜੀ। ਹੁਣ ਇਹ ਸਭ ਦੇ ਦਰਮਿਆਨ ਜਿਹੜੀ ਗੱਲ ਗੌਰ ਕਰਨ ਵਾਲੀ ਹੈ
ਇਹ ਸੱਦੇ ਨੇ ਬਹੁਤ ਕੁਝ ਉਜਾਗਰ ਕਰਤਾ ਜਿਹੜਾ ਨਹੀਂ ਆਇਆ। ਪ੍ਰਵੀਨ ਜੀ, ਪਾਕਿਸਤਾਨ ਸਾਡੇ ਚੋਂ ਨਿਕਲਿਆ, ਜੀ ਜੀ ਮੁਲਕ ਬਿਲਕੁਲ। 2 ਹੋਏ, ਪਰ ਉਹਦੇ ਨਾਲ ਰਿਸ਼ਤੇ ਪਹਿਲੇ ਦਿਨ ਤੋਂ ਦਰੁਸਤ ਨਹੀਂ ਚੱਲੇ ਆ ਰਹੇ। ਉਧਰੋਂ ਉਹ ਸ਼ਰਾਰਤ ਕਰਦਾ ਤੇ ਇਧਰੋਂ ਅਸੀਂ ਕਾਰਵਾਈ ਕਰਦੇ ਹਾਂ, ਤੇ ਉਹ ਰਿਸ਼ਤਿਆਂ ਚੋਂ ਖਟਾਸ, ਉਹ ਤਣਾਅ ਬਣਿਆ ਹੋਇਆ। ਪਰ ਬੰਗਲਾਦੇਸ਼ ਨੂੰ ਤਾਂ ਅਸੀਂ ਆਜ਼ਾਦ ਕਰਾਇਆ, ਤੇ ਬੰਗਲਾਦੇਸ਼ ਵੀ ਸਾਡਾ ਕਿਉਂ ਨਹੀਂ ਹੋ ਰਿਹਾ? ਇਹ ਵੀ ਸੋਚਣ ਦੀ ਲੋੜ ਹੈ ਨਾ। ਦੂਸਰੇ ਪਾਸੇ ਜੇ ਅਸੀਂ ਕਹਿੰਦੇ ਹਾਂ ਜੀ ਕਿ ਮੋਦੀ ਸਰਕਾਰ ਦਾ ਜਾਂ RSS ਦਾ ਏਜੰਡਾ ਹੈ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਜੀ, ਤੇ ਫਿਰ ਘੱਟੋ ਘੱਟ ਦੁਨੀਆ 'ਚ ਜਿਹੜਾ ਇੱਕ ਹਿੰਦੂ ਰਾਸ਼ਟਰ ਬਣਿਆ ਹੋਇਆ ਹੈ, ਪ੍ਰਮਾਣਿਤ ਹਿੰਦੂ ਰਾਸ਼ਟਰ ਹੈ ਨੇਪਾਲ ਮੁਲਕ, ਫਿਰ ਉਹਦੇ ਨਾਲ ਵੀ ਤੁਹਾਡਾ ਰਿਸ਼ਤਾ ਕਿਉਂ ਨਹੀਂ ਪੱਕਾ ਹੋ ਰਿਹਾ? ਸਹੀ ਹੈ। ਹੁਣ ਤਾਂ ਉਹ ਵੀ ਤੁਹਾਡੇ ਨਾਲ ਨਹੀਂ ਰਿਹਾ। ਇੱਥੋਂ ਤੱਕ ਕਿ ਚਾਹੇ ਉਹ ਭੂਟਾਨ ਵਰਗੇ ਮੁਲਕ ਨੇ, ਚਾਹੇ ਚੀਨ ਸਾਡਾ ਗਵਾਂਢੀ ਹੈ, ਤੇ ਏਸ਼ੀਆ ਦੀ ਵੱਡੀ ਤਾਕਤ ਭਾਰਤ ਤੇ ਚੀਨ ਨੇ, ਉਹਨਾਂ ਦੋਵਾਂ ਦੀ ਆਪਸ ਦੇ ਰਿਸ਼ਤਿਆਂ ਤੋਂ ਸਭ ਜਾਣੂ ਨੇ। ਤੇ ਜਿਹੜੇ ਮੁਲਕਾਂ ਨੂੰ ਅਸੀਂ ਔਖੇ ਭਾਰੇ ਸਮੇਂ ਸਹਾਇਤਾ ਕਰਦੇ ਰਹੇ, ਉਹ ਵੀ ਕहीं ਜਾ ਕੇ ਪਾਕਿਸਤਾਨ ਨਾਲ ਖੜ ਗਏ ਸੀ 4 ਦਿਨਾਂ ਦੀ ਜੰਗ 'ਚ। ਸਹੀ ਹੈ, ਬਿਲਕੁਲ। ਤੇ ਇਸ ਲਈ ਇਹਦੇ ਉੱਤੇ ਫਿਰ ਸਾਨੂੰ ਸੋਚਣ ਦੀ ਲੋੜ ਹੈ ਕਿ ਸਾਡੇ ਨਾਲ ਕੋਈ ਮਿੱਤਰਚਾਰਾ ਕਿਉਂ ਨਹੀਂ ਨਿਭਾ ਰਿਹਾ, ਸਾਡੇ ਨਾਲ ਕੋਈ ਖੜ ਕਿਉਂ ਨਹੀਂ ਰਿਹਾ। ਦੂਸਰੇ ਪਾਸੇ ਜੇ ਤਾਂ ਪਾਕਿਸਤਾਨ ਵਾਲੇ ਪਾਸਿਓਂ ਕੋਈ ਹਰਕਤ ਹੁੰਦੀ ਹੈ, ਫਿਰ ਤਾਂ ਅਸੀਂ ਕਹਿੰਦੇ ਘਰ ਮੇਂ ਘੁਸ ਕਰ ਮਾरेंगे। ਪਰ ਜੇ ਉਹੀ ਜਿਹੀ ਉਹ ਹਰਕਤ ਜਾਂ ਉਹ ਤੋਂ ਵੀ ਖਤਰਨਾਕ ਹਰਕਤ ਚੀਨ ਕਰ ਦੇਵੇ, ਫਿਰ ਅਸੀਂ ਬਿਜਲੀ ਬਣ ਜਾਂਦੇ ਹਾਂ। ਤੇ ਇਸੇ ਤਰ੍ਹਾਂ ਇਹੀ ਸੇਮ ਵਰਤਾਰਾ ਕੈਨੇਡਾ ਤੇ ਅਮਰੀਕਾ ਵਾਲੇ ਮਸਲੇ ਤੇ ਹੁੰਦਾ। ਜੇ ਤਾਂ ਮਤਲਬ ਕਿ ਕੈਨੇਡਾ ਵੱਲੋਂ ਕੁਝ ਇਹੋ ਜਿਹਾ ਕੋਈ ਨਹੀਂ ਆ ਜਾਵੇ, ਫਿਰ ਤਾਂ ਅਸੀਂ ਕਹਿੰਦੇ ਹਾਂ ਜੀ ਚਲੋ ਜੀ ਅੱਤਵਾਦੀ ਮੁਲਕ ਜੀ, ਇਹ ਇੱਥੇ ਜੀ ਐਂ ਕਰਦੇ ਆ ਜੀ, ਇਹ ਪ੍ਰਮੋਟ ਕਰਦੇ ਆ ਜੀ, ਪਾਕਿਸਤਾਨ ਨੂੰ ਐਂ ਕਰਦੇ ਆ ਜੀ, ਫਿਰ ਸਾਰਾ ਕੁਝ ਬਿਆਨ। ਤੇ ਜੇ ਬਿਲਕੁਲ ਉਹੀ ਜੀ ਉਹ ਕਾਰਵਾਈ ਜਾਂ ਉਹੇ ਜਿਹਾ ਹੀ ਕੋਈ ਬਿਆਨ ਜਾਂ ਉਹੀ ਜੀ ਕੋਈ ਉੱਥੋਂ ਬੈਠ ਕੇ ਵਿਅਕਤੀ ਕੋਈ ਭਾਰਤ ਦੇ ਭੰਡੇ ਜਾਂ ਕੁਝ ਕਹੇ ਅਮਰੀਕਾ ਵਾਲੇ ਪਾਸਿਓਂ, ਫਿਰ ਅਸੀਂ ਚੁੱਪ ਕਰ ਜਾਂਦੇ, ਕਿਉਂਕਿ ਉੱਥੇ ਡਰ ਲੱਗਦਾ। ਸਹੀ। ਉੱਥੇ ਤਾਂ ਅਸੀਂ ਸਰਾਣੇ ਬੈਠੇ ਸੀ ਟਰੰਪ ਦੇ, ਜਦੋਂ ਸਾਡੇ ਮੁੰਡਿਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕੇ ਭੇਜਿਆ, ਉੱਥੇ ਵੀ ਨਹੀਂ ਅਸੀਂ ਜਵਾਬ ਦੇ ਸਕੇ। ਇਸ ਲਈ ਆਹ ਜਿਹੜਾ ਤਰੀਕਾ ਹੈ ਕਿ ਕਿਹਨੂੰ ਦੇਖ ਕੇ ਮਤਲਬ ਕਿ ਮੂੰਹ ਦੇਖ ਕੇ ਟਿੱਕੇ ਲਾਉਣਾ ਹੈ ਨਾ, ਉਹ ਪ੍ਰਕਿਰਿਆ ਫਿਰ ਉਹਦੀ ਚਰਚਾ ਹੋਊਗੀ। ਸੋ ਇਸ ਲਈ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਕਿ ਸਾਡੇ ਦੁਨੀਆ ਭਰ 'ਚ ਹੁਣ ਮੁਲਕਾਂ ਨਾਲ ਰਿਸ਼ਤੇ ਕਿਉਂ ਵਿਗੜ ਰਹੇ ਨੂੰ ਅਸੀਂ ਕਹਿਣ ਨੂੰ ਅਸੀਂ ਵਿਸ਼ਵ ਤਾਕਤ ਬਣਨਾ ਜੀ। ਸੋ ਇਸ ਲਈ ਇਹ ਸੱਦੇ ਨੇ ਕਾਫੀ ਕੁਝ ਖੋਲ੍ਹਤੇ ਰਾਜ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ, ਇਹਨਾਂ ਦੇ ਨਾਲ ਹੀ ਜਾ ਜੁੜਦੀ ਹੈ, ਕਹਿੰਦੇ ਇਹਨਾਂ ਦਾ ਮਿੱਤਰ ਹੁਣ ਅਮਰੀਕਾ 'ਚ ਫਸ ਗਿਆ, ਅਡਾਨੀ ਅਮਰੀਕਾ ਦੀ ਰਡਾਰ ਤੇ ਹੈ, ਤੇ ਹੁਣ ਕਰਨਗੇ ਪੈਰਵਾਈ ਇਹ? ਬਿਲਕੁਲ, ਇਹ ਸਵਾਲ ਬਿਲਕੁਲ ਵਾਜਬ ਹੈ ਪ੍ਰਵੀਨ ਜੀ ਕਿ ਅਡਾਨੀ ਇੱਕ ਵਾਰ ਫਿਰ ਘਿਰੇ ਨੇ ਤੇ ਅਮਰੀਕਾ ਨੇ ਉਹਨਾਂ ਦੇ ਖਿਲਾਫ ਇੱਕ ਜਾਂਚ ਇੱਕ ਤਰ੍ਹਾਂ ਨਾਲ ਵਿੱਢੀ ਆ। ਅਸਲ 'ਚ ਵਾਲ ਸਟਰੀਟ ਜਰਨਲ ਦੀ ਰਿਪੋਰਟ ਹੈ ਇਹ। ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤ ਜਿਹੜੇ ਅਰਬਪਤੀ ਹੋਏ ਨੇ ਗੌਤਮ ਅਡਾਨੀ, ਉਹਨਾਂ ਦੀਆਂ ਕੰਪਨੀਆਂ ਮੁੜ ਕੇ ਅਮਰੀਕਾ ਦੀ ਜਾਂਚ ਦੇ ਘੇਰੇ 'ਚ ਆ ਗਈਆਂ ਨੇ, ਕਿਉਂਕਿ ਅਡਾਨੀ ਗਰੁੱਪ ਨੇ ਆਪਣੀ ਜਿਹੜੀ ਇਹਨਾਂ ਦੀ ਮੁੰਦਰਾ ਪੋਰਟ ਹੈ, ਮੁੰਦਰਾ ਬੰਦਰਗਾਹ ਹੈ, ਉਸ ਮੁੰਦਰਾ ਪੋਰਟ ਤੋਂ ਉੱਤੋਂ ਕਹਿੰਦੇ ਜੀ ਈਰਾਨ ਤੋਂ ਗੈਸ ਮੰਗਾਈ ਆ, ਜਿਵੇਂ LPG ਹੈ ਨਾ, ਉਹ ਜਿਹੜੀ ਉੱਥੇ ਜਦੋਂ ਕਿ ਰੋਕ ਲੱਗੀ ਹੋਈ ਆ ਉਹ ਸਾਰੀ ਦੇ ਉੱਤੇ ਹੈ ਨਾ। ਸੋ ਇਸ ਲਈ ਕਹਿੰਦੇ ਕਿ ਅੰਤਰਰਾਸ਼ਟਰੀ ਪੱਧਰ ਤੇ ਨਿਯਮਾਂ ਦੀ ਉਲੰਘਣਾ ਹੈ, ਤੇ ਉਹਦੇ ਲਈ ਅਡਾਨੀ ਨਿਸ਼ਾਨੇ ਤੇ ਆ ਗਏ। ਵੈਸੇ ਮੁੰਦਰਾ ਪੋਰਟ ਕੋਈ ਪਹਿਲੀ ਵਾਰ ਬਦਨਾਮ ਨਹੀਂ ਹੋ ਰਹੀ। ਸਹੀ ਗੱਲ। ਉਹ ਤਾਂ ਪੁਰਾਣੀ ਉਹਦੇ ਸਾਰੀ ਚਰਚੇ ਸਭ ਦੇ ਸਾਹਮਣੇ ਕਿ ਦੁਨੀਆ ਦੀ ਸਭ ਤੋਂ ਬੜੀ ਖੇਪ ਕਹਿੰਦੇ ਫੜ ਲਈ ਜੀ, ਤੇ ਫੜਨ ਦਾ ਤਾਂ ਖਬਰ ਆ ਗਈ ਜੀ, ਜਿੰਨੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਪ ਇਸ ਪੋਰਟ ਤੋਂ ਲੰਘੀਆਂ ਜਨਾਬ, ਉਹਦਾ ਹਿਸਾਬ ਉਹ ਕਿਹਦੀਆਂ ਨਸਾਂ 'ਚ ਉਤਰੀਆਂ, ਉਹਦਾ ਹਿਸਾਬ। ਇੱਥੇ 30 ਦਿਨ ਰੋਕ ਦੋ ਜੀ, ਵਾਹਗਾ ਬੰਦ ਕਰ ਦੋ ਜੀ, ਪਾਕਿਸਤਾਨ ਨਾਲ ਵਪਾਰ ਨਹੀਂ ਕਰਾਂਗੇ ਜੀ, ਅਸੀਂ ਈਰਾਨ ਇਰਾਕ ਨਾਲ ਜੀ, ਉੱਧਰ ਜੀ ਹੈ ਨਾ ਅਫਗਾਨਿਸਤਾਨ, ਕਿਸੇ ਤਰ੍ਹਾਂ ਦਾ ਵਪਾਰ ਜਿਹੜਾ ਥਰਡ ਕੰਟਰੀ ਵਾਲਾ ਉਹ ਵੀ ਰੋਕ ਦੋ ਜੀ, ਇੱਧਰੋਂ ਨਹੀਂ ਚੱਲਣਾ ਜੀ। ਤੇ ਮੁੰਦਰਾ ਪੋਰਟ ਤੋਂ ਉਹ ਸਾਰਾ ਕੁਝ ਚੱਲੂਗਾ, ਬੰਬੇ ਤੋਂ ਸਾਰਾ ਕੁਝ ਚੱਲੂਗਾ। ਸੋ ਜਿਹੜਾ ਉਹ ਹੈ ਉਸ ਚੀਜ਼ ਦੇ ਉੱਤੇ ਵੀ ਇਹ ਸਵਾਲ ਖੜਾ ਹੈ ਕਿ ਇਹਦਾ ਮਤਲਬ ਮੁੰਦਰਾ ਪੋਰਟ ਤੇ ਗੈਰ ਕਾਨੂੰਨੀ ਕੰਮ ਤਾਂ ਹੁੰਦੇ ਨੇ ਫਿਰ। ਤੇ ਹੁਣ ਇਸ ਮਸਲੇ ਤੇ ਕਹਿੰਦੇ ਉਸ ਬੰਦਰਗਾਹ ਤੇ ਈਰਾਨ ਜਾਂ ਇਰਾਕ ਤੋਂ ਮਤਲਬ ਕਿ ਉਸ ਖੇਤਰ ਦੇ ਜਿਹੜੇ ਮਾਲਕੀ ਨੇ, ਇਹਨਾਂ ਦੇ ਆਪਣੇ ਜਹਾਜ਼ ਨੇ ਜਾਂ ਇਹਨਾਂ ਦੀ ਬੰਦਰਗਾਹ ਵਾਲੇ ਜਹਾਜ਼ ਨੇ, ਉੱਥੇ ਕੁਝ ਸਮਾਨ ਅਜਿਹਾ ਆਇਆ ਈਰਾਨ ਤੋਂ ਜਿਹੜਾ ਮਤਲਬ ਜਿਹਦੇ ਤੇ ਪਾਬੰਦੀ ਲੱਗੀ ਹੋਈ ਆ, ਤੇ ਉਹ ਉਲੰਘਣ ਆ ਨਿਯਮਾਂ ਦਾ, ਜਿਹਦੇ ਤਹਿਤ ਇਹਨਾਂ ਨੇ ਕਹਿੰਦੇ ਕਿ ਉਹ LPG ਗੈਸ ਮੰਗਵਾਈ ਹੈ। ਪਰ ਅਡਾਨੀ ਧੜਾ, ਇਹਨਾਂ ਦੀ ਕੰਪਨੀਆਂ, ਇਹਨਾਂ ਦਾ ਗਰੁੱਪ ਇਸ ਗੱਲ ਦਾ ਖੰਡਨ ਕਰ ਰਿਹਾ ਸੀ, ਕੋਈ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ ਨਾ, ਸਾਨੂੰ ਕੋਈ ਜਾਂਚ ਬਾਰੇ ਅਜੇ ਇਤਲਾਹ ਨਹੀਂ ਹੈ। ਪਰ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਭਾਰਤ ਸਰਕਾਰ ਦੇ ਕੁਝ ਨੁਮਾਇੰਦੇ ਅਮਰੀਕਾ ਦੀ ਇਸ ਹੱਦ ਤੱਕ ਮਿਹਨਤ ਕਰਨ ਲਈ ਸੋਚ ਰਹੇ ਨੇ, ਜਾਂ ਮਿਹਨਤ ਕਰਨ ਦੀ ਪਹੁੰਚ ਅਪਰੋਚ ਕਰ ਰਹੇ ਨੇ ਕਿ ਬਚਾ ਲਿਆ ਜਾਵੇ। ਕਿਉਂਕਿ ਟਰੰਪ ਨੂੰ ਤਾਂ ਮੋਦੀ ਜੀ ਮਿੱਤਰ ਦੱਸਦੇ ਸੀ, ਉਹਨੇ ਤਾਂ ਮਿੱਤਰਤਾ ਕੀ ਨਿਭਾਈ ਹੈ, ਪਰ ਅਡਾਨੀ ਤਾਂ ਵਿਚਾਰਾ ਮਿੱਤਰਤਾ ਨਿਭਾ ਰਿਹਾ ਨਾ। ਸੋ ਫਿਰ ਮਿੱਤਰ ਨਾਲ ਖੜਨਾ ਬਣਦਾ। ਹੁਣ ਤਾਂ ਜੇ ਆਪਣੇ ਮੁਲਕ ਲਈ, ਆਪਣੇ ਮੁੰਡਿਆਂ ਲਈ, ਆਪਣੇ ਦੇਸ਼ ਵਾਸੀਆਂ ਲਈ ਮਿਹਨਤ ਨਹੀਂ ਹੁੰਦੀ, ਤਾਂ ਆਪਣੇ ਉਦਯੋਗਪਤੀ
ਸਪੋਰਟਰ ਲਈ ਤਾਂ ਮਿੰਨਤ ਸ਼ਾਇਦ ਹੋ ਸਕਦੀ ਹੈ ਨਾ। ਸੋ ਇਸ ਲਈ ਮੰਨਿਆ ਜਾ ਰਿਹਾ ਕਿ ਅਡਾਨੀ ਦੀ ਨੂੰ ਜਾਂਚ ਚੋਂ ਕਢਾਉਣ ਦੇ ਲਈ ਜਾਂ ਉਹਦੀ ਰੱਖਿਆ ਦੇ ਲਈ ਜਾਂ ਉਹਨੂੰ ਬਚਾਉਣ ਦੇ ਲਈ ਅਮਰੀਕਾ ਤੱਕ ਭਾਰਤੀ ਪਹੁੰਚ ਵੀ ਹੋ ਸਕਦੀ। ਜੀ ਬਿਲਕੁਲ। ਅਗਲੀ ਗੱਲ ਵਿਚਾਰੀਏ, ਅਗਲਾ ਮਸਲਾ ਜਿਹੜਾ ਕਿ ਪੰਥਕ ਮਾਮਲਿਆਂ ਨਾਲ ਜੁੜਿਆ ਹੋਇਆ। ਲੰਘੇ ਦਿਨੀ ਆਪਾਂ ਚਰਚਾ ਕੀਤੀ ਸ਼ਰਮਾ ਜੀ ਕਿ ਰਾਜੋਆਣਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਉਣ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀਆਂ ਪੈਰਵਾਈਆਂ ਜਾਂ ਇਹਦੇ ਸੰਕੇਤ ਕਿੱਥੋਂ ਉੱਠੇ ਨੇ ਤੇ ਇਹਦੇ ਪ੍ਰਭਾਵ ਅੱਗੇ ਜਾ ਕੇ ਕੀ ਪੈ ਸਕਦੇ ਨੇ, ਕਿਉਂ ਇਹ ਫੈਸਲੇ ਲੈਣ ਦੀ ਜਿਹੜੀ ਨੌਬਤ ਆ ਉਹ ਆਈ ਆ, ਜਾਂ ਕਿਉਂ ਹਾਲਾਤ ਬਣੇ ਨੇ। ਨੌਬਤ ਤਾਂ ਨਹੀਂ ਕਹਿ ਸਕਦੇ, ਸਹੀ ਸ਼ਬਦ ਨਹੀਂ ਗਾ। ਜਥੇਦਾਰ ਗੜਗੱਜ ਰਾਜੋਆਣਾ ਨੂੰ ਮਿਲੇ ਨੇ ਪਟਿਆਲਾ ਜੇਲ੍ਹ ਦੇ ਵਿੱਚ, ਤੇ ਸਵਾਲ ਇਹ ਪੈਦਾ ਹੋ ਗਿਆ ਸ਼ਰਮਾ ਜੀ ਵੀ ਉਹ ਉਹਨਾਂ ਨੂੰ ਮਨਾਉਣ ਗਏ ਸੀ ਜਥੇਦਾਰੀ ਲਈ ਜਾਂ ਉਹਨਾਂ ਨੂੰ ਪੁੱਛਣ ਗਏ ਸੀ? ਪ੍ਰਵੀਨ ਜੀ, ਇਹ ਜਿਹੜਾ ਜੂਨ 84 ਦੇ ਜਾਂ 6 ਦਿਨ ਮਨਾਏ ਜਾਂਦੇ ਆ, ਆਪਾਂ ਇਹਨਾਂ ਨੂੰ ਯਾਦ ਕਰਦੇ ਹਾਂ ਉਸ ਸਾਰੀ ਘਟਨਾ ਨੂੰ। ਉਹ ਸਭ ਦੇ ਸੰਦਰਭ ਦੇ ਵਿੱਚ ਇੱਕ ਚੰਗੀ ਪਹਿਲ ਕਦਮੀ ਆਪਾਂ ਕਹਿ ਲਈਏ ਕਿ ਇਹ ਹੋਈ ਹੈ ਕਿ ਕੱਲ ਇਮਲੀ ਦਾ ਬੂਟਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮੁੜ ਕੇ ਲਾਇਆ ਗਿਆ। ਉਹ ਇਮਲੀ ਦਾ ਬੂਟਾ ਜਿਹੜਾ 84 ਫੌਜੀ ਹਮਲੇ ਦੇ ਵਿੱਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਤੇ ਮੁੜ ਕੇ ਪੁੰਗਰਿਆ ਨਹੀਂ ਸੀ, ਉਸ ਨੂੰ ਦੁਬਾਰਾ ਉੱਥੇ ਸੁਰਜੀਤ ਕਰਨ ਦੇ ਲਈ ਨਵਾਂ ਬੂਟਾ ਲਾਇਆ ਗਿਆ। ਸੋ ਇੱਕ ਮਤਲਬ ਆਪਣੀਆਂ ਉਹ ਯਾਦਾਂ ਨੂੰ ਸਮੇਟਣਾ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਸਹੇਜ ਕੇ ਰੱਖਣਾ ਬਹੁਤ ਜ਼ਰੂਰੀ ਹੈ। ਸੋ ਇਸ ਕੜੀ ਦੇ ਵਿੱਚ ਜਿਹੜਾ ਜਥੇਦਾਰ ਵਾਲਾ ਵਿਵਾਦ ਤੇ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਬਲਵੰਤ ਸਿੰਘ ਰਾਜੋਆਣਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾਵੇ, ਇਹਦੇ ਲਈ ਅਕਾਲੀ ਦਲ ਬਾਦਲ ਦੇ ਘਰੇ ਵੀ ਮੰਥਨ ਹੋ ਚੁੱਕਿਆ, SGPC ਦੇ ਪੱਧਰ ਤੇ ਵੀ ਮੰਥਨ ਹੋ ਚੁੱਕਿਆ। ਸੋ ਪਰ ਉਹ ਸਾਰਾ ਕੁਝ ਕਿਸੇ ਰੂਪ ਚ ਪ੍ਰਵਾਨ ਨਹੀਂ ਕਰ ਰਿਹਾ ਸੀ, ਕਿਉਂਕਿ ਉਹਦੇ ਪਿੱਛੇ ਜਿਹੜਾ ਲੌਜਿਕ ਆ ਰਿਹਾ ਸੀ ਉਹ ਆ ਰਿਹਾ ਸੀ ਕਿ ਇੱਕ ਤਾਂ ਜਿਹੜਾ ਆਹ ਟਕਰਾਅ ਏ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਪ੍ਰਵਾਨਿਤ ਨਹੀਂ ਹੈਗੇ ਜੀ, ਜਾਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਦਲਣਾ, ਫਿਰ ਉਹਨਾਂ ਦੇ ਆਉਣ ਨਾਲ ਕੁਝ ਨਾਲ ਹੋਰ ਬਦਲੀਆਂ ਹੋ ਜਾਣਗੀਆਂ, ਸਾਰਾ ਕੁਝ ਸੈੱਟ ਕਰ ਲਿਆ ਜਾਵੇ। ਦੂਸਰਾ ਉਹਦੇ ਪਿੱਛੇ ਕਈ ਲੌਜਿਕ ਮੇਨ ਆ ਰਿਹਾ ਸੀਗਾ ਕਿ ਜਿਹੜੀ ਆਪਾਂ ਉਹਨਾਂ ਦੀ ਪਟੀਸ਼ਨ ਪਾਈ ਹੋਈ ਹੈ, ਐਪਲੀਕੇਸ਼ਨ ਪਾਈ ਹੋਈ ਹੈ, ਜਿਹੜੀ ਰਾਸ਼ਟਰਪਤੀ ਸਾਲਾਂ ਬੱਧੀ ਰੋਕ ਕੇ ਬੈਠੇ ਨੇ, ਉਹਦੇ ਉੱਪਰ ਗੱਲੇ ਨਹੀਂ ਹੋ ਰਹੀ, ਉਹ ਚੱਕੀਆਂ 'ਚ ਬੰਦ ਨੇ। ਉਹ ਕਹਿ ਚੁੱਕਿਆ ਬਲਵੰਤ ਸਿੰਘ ਰਾਜੋਆਣਾ ਕਿ ਬਈ ਮੇਰਾ ਇੱਕ ਪਾਸੇ ਕਰੋ, ਜਾਂ ਮੈਨੂੰ ਫਾਂਸੀ ਲੱਗਣ ਦਿਓ ਜਾਂ ਮੈਨੂੰ ਛੱਡਣ ਦਿਓ। ਸੋ ਏਦਾਂ ਨਹੀਂ ਚਾਹੀਦਾ, ਤੁਸੀਂ ਪਟੀਸ਼ਨ ਵਾਪਸ ਲੈ ਲਓ, ਕੋਈ ਗੱਲ ਨਹੀਂ। ਪਰ ਇਹ ਫੈਸਲਾ ਨਹੀਂ ਲੈ ਸਕੇ ਤਾਂ ਉਸ ਪਹਿਲੂ ਤੇ ਵੀ ਮੰਥਨ ਸੀਗਾ ਕਿ ਜੇ ਉਹਨਾਂ ਨੂੰ ਜਥੇਦਾਰ ਲਾ ਦਈਏ ਤਾਂ ਕੀ ਰਿਹਾਈ ਦਾ ਆਧਾਰ ਬਣ ਸਕਦਾ, ਕੀ ਫਾਂਸੀ ਰੁਕ ਸਕਦੀ ਹੈ, ਕਿ ਕੌਮ ਦੇ ਹੁਣ ਤਾਂ ਸਭ ਤੋਂ ਪ੍ਰਮੁੱਖ ਸ਼ਖਸੀਅਤ ਨੇ ਜੀ ਉਹ। ਇਸ ਤਰੀਕੇ ਦੇ ਉੱਤੇ ਵੀ ਮੰਥਨ ਸੀ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ 6 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਜਦੋਂ ਪੜ੍ਹਨਗੇ ਤਾਂ ਟਕਸਾਲ ਕਹਿੰਦੀ ਅਸੀਂ ਘੇਰਾਬੰਦੀ ਕਰਾਂਗੇ, ਅਸੀਂ ਪੜ੍ਹਨ ਨਹੀਂ ਦਿਆਂਗੇ। ਹੋਰ ਕੁਝ ਜਥੇਬੰਦੀਆਂ ਨੇ ਐਲਾਨ ਕੀਤਾ, ਕੁਝ ਕਹਿੰਦੀਆਂ ਅਸੀਂ ਪੜ੍ਹਨ ਦਿਆਂਗੇ। ਉਹ ਟਕਰਾਅ ਵਾਲਾ ਜਿਹੜਾ ਬਿਆਨੀਆ ਚੱਲ ਰਿਹਾ, ਉਸ ਦੇ ਵਿੱਚੋਂ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਸਿਆਣਪ ਭਰੀ ਪਹਿਲ ਕਦਮੀ ਕੀਤੀ ਹੈ ਕਿ ਉਹ ਰਾਜੋਆਣਾ ਕੋਲ ਗਏ ਨੇ ਕਿ ਜੇ ਤੁਸੀਂ ਜਥੇਦਾਰੀ ਸਾਂਭ ਲਓ ਤਾਂ ਮੈਂ ਇੱਧਰੋਂ ਫਾਰਗ ਹੋ ਜਾਵਾਂਗਾ, ਉਹ ਤੋਂ ਬਾਅਦ ਜਿਹਨੂੰ ਮਰਜ਼ੀ ਕਾਰਜਕਾਰੀ ਲਾ, ਕਿਉਂਕਿ ਸੰਦੇਸ਼ ਤਾਂ ਕਿਸੇ ਕਾਰਜਕਾਰੀ ਨੂੰ ਪੜ੍ਹਨਾ ਪੈਣਾ ਜੀ। ਸਵਾਲ ਤਾਂ ਇਹ ਵੀ ਹੈ ਨਾ ਕਿ ਜੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਵੀ ਜਥੇਦਾਰ ਲਾ ਦਿੱਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦਾ, ਤਾਂ ਤੁਰੰਤ ਰਿਹਾਈ ਤਾਂ ਹੋਣੀ ਨਹੀਂ, 6 ਤਰੀਕ ਤੱਕ ਤਾਂ ਰਿਹਾਈ ਹੋਣੀ ਨਹੀਂ। ਤੇ ਜੇ ਫਿਰ ਰਿਹਾਈ ਨਹੀਂ ਹੋਣੀ ਤਾਂ ਉਸ ਦਿਨ ਸੰਦੇਸ਼ ਪੜ੍ਹਨ ਲਈ ਤਾਂ ਕਿਸੇ ਹੋਰ ਨੂੰ ਜ਼ਿੰਮੇਵਾਰੀ ਸੌਂਪਣੀ ਪੈਣੀ ਹੈ ਜੀ। ਬਿਲਕੁਲ। ਤੇ ਫਿਰ ਕੀ ਉਹ ਕੋਈ ਨਵਾਂ ਜਥੇਦਾਰ ਲਿਆਂਦਾ ਜਾਏਗਾ ਜਿਹੜਾ ਟਕਸਾਲ ਨੂੰ ਮਨਜ਼ੂਰ ਹੋਵੇ, ਕਿਉਂਕਿ ਟਕਸਾਲ ਦਾ ਬਿਆਨ ਇਕੱਲਾ ਧੂਮਾ ਨਹੀਂ ਜੀ, ਟਕਸਾਲ ਦਾ ਮਤਲਬ SGPC ਮੈਂਬਰ ਵੀ ਨੇ ਉਹਨਾਂ ਦੇ ਪਾਲੇ ਚੋਂ, ਤੇ ਉਹ ਮੈਂਬਰਾਂ ਦਾ ਖਿਸਕਣਾ ਸੁਖਬੀਰ ਬਾਦਲ ਲਈ ਚੁਣੌਤੀ ਹੈ। ਤੇ ਇਸ ਸਮੇਂ ਲਗਭਗ ਧਾਮੀ ਤਾਂ ਆਪਣੀ ਕੁਰਸੀ ਖਿਸਕਾ ਗਏ। ਉਹ ਕਹਿੰਦੇ ਜੀ ਮੰਨਿਆ ਸੁਖਬੀਰ ਬਾਦਲ ਮੈਨੂੰ ਮਨਾ ਕੇ ਲਿਆਏ, ਮੈਨੂੰ ਇਹ ਅਹੁਦਾ ਸੌਂਪਿਆ, ਪਰ ਮੈਂ ਇਕੱਲੇ ਸੁਖਬੀਰ ਦਾ ਥੋੜਾ, ਮੈਂ ਤਾਂ ਸਾਰਿਆਂ ਦਾ ਪ੍ਰਧਾਨ ਹਾਂ। ਠੀਕ ਹੈ। ਇਹਦਾ ਮਤਲਬ ਧਾਮੀ ਨੇ ਝੰਡਾ ਗੱਡ ਲਿਆ ਤੇ ਧਾਮੀ ਖੁੱਲ ਕੇ ਧੂਮਾ ਨਾਲ ਖੜ ਗਏ। ਤੇ ਜੇ ਧਾਮੀ ਧੂਮਾ ਨਾਲ ਖੜੇ ਨੇ ਤੇ ਹੁਣ ਤੱਕ ਉਹਨਾਂ ਨੇ ਜਥੇਦਾਰ ਨੂੰ ਮਿਲੇ ਨਹੀਂ ਗਏ। ਜੇ ਉਹ ਸਭ ਦੇ ਪ੍ਰਧਾਨ ਨੇ ਤੇ ਉਹ ਕਹਿੰਦੇ ਜੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਅਜੇ ਤੱਕ ਯਾਨੀ ਕੁਲਦੀਪ ਸਿੰਘ ਗੜਗੱਜ ਨਾਲ ਉਹਨਾਂ ਦਾ ਕੋਈ ਤਾਲਮੇਲ ਨਹੀਂ ਬੈਠ ਰਿਹਾ। ਤੇ ਇਸ ਸਥਿਤੀ ਦੇ ਵਿੱਚ ਫਿਰ ਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਆਪ ਮਤਲਬ ਕਿ ਵਕਤ ਬਚਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਲੱਗਿਆ ਕਿ ਜੇ ਰਾਜੋਆਣਾ ਹੋਰੀ ਮੰਨ ਦੇਣ ਤਾਂ ਮੈਂ ਕਹੂੰਗਾ ਜੀ ਕਿ ਮੈਂ ਉਹਨਾਂ ਲਈ ਛੱਡਿਆ, ਜਾਂ ਉਹਨੂੰ ਪੁੱਛਣਗੇ ਕਿ ਦੱਸ ਦਿਓ ਜੀ ਤੁਹਾਡੀ ਆਪਣੀ ਮਨਸ਼ਾ ਕੀ ਹੈ, ਜੇ ਤੁਹਾਡਾ ਮਨ ਹੈਗਾ ਜੀ ਫਿਰ ਮੈਂ ਪਰੇ ਹੋ ਜਾਣਾ। ਬਾਹਰ ਆ ਕੇ ਉਹਨਾਂ ਨੇ ਕਿਹਾ ਵੀ ਜੇ ਕੌਮ ਕਹੂਗੀ ਜੀ ਮੈਂ ਪਰੇ ਹੋ ਜਾਊਗਾ, ਜੇ ਕੌਮ ਦਾ ਹੁਕਮ ਹੈ ਤਾਂ ਮੈਂ ਸੇਵਾ ਵਜਾਊਂਗਾ। ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ। ਔਰ ਧੂਮਾ ਹੋਰਾਂ ਨਾਲ ਇਹ ਸੈਟਿੰਗ ਕਾਫੀ ਹੱਦ ਤੱਕ ਧਾਮੀ ਹੋਰੀ ਕਰ ਚੁੱਕੇ ਨੇ ਕਿ ਜੀ ਆਪਾਂ ਇਹਨਾਂ ਨੂੰ ਕਾਰਜਕਾਰੀ ਤੌਰ ਤੋਂ ਸੇਵਾ ਤੋਂ ਮੁਕਤ ਕਰ ਦਿੰਦੇ ਹਾਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਟੇਕ ਸਿੰਘ ਧਨੌਲਾ ਨੂੰ ਬਦਲ ਦਿੰਦੇ ਹਾਂ। ਕਿ ਸੁਖਬੀਰ ਬਾਦਲ ਹੋਰੀ ਚਾਹੁੰਦੇ ਨੇ ਕਿ ਅਜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਰਹਿ ਜਾਵੇ, ਪਰ ਬਾਬਾ ਧੂਮਾ ਕਹਿੰਦੇ ਇਸ ਗੱਲ ਤੇ ਅੜਿਆ ਕਿ ਨਹੀਂ, ਇਹਨਾਂ ਦੋਵਾਂ ਨੂੰ ਹਟਾਓ ਤੇ ਤਿੰਨਾਂ ਥਾਵਾਂ ਤੋਂ ਹਟਾਓ। ਸੋ ਇਹਦੇ ਵਿੱਚ ਜੇ ਧਾਮੀ ਦੀ ਹਾਮੀ ਆ ਉਹਦੇ ਨਾਲ ਤੇ ਸੁਖਬੀਰ ਦੀ ਹਾਮੀ ਨਹੀਂ,
ਤੇ ਧਾਮੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਮਹਿਸੂਸ ਕਰ ਰਹੇ ਨੇ ਕਿ ਮੈਂ ਆ ਕੇ ਗਲਤੀ ਕਰ ਲਈ। ਤੇ ਪਤਾ ਨਹੀਂ ਜੀ ਕੁਲਦੀਪ ਸਿੰਘ ਗੜਗੱਜ ਬਦਲੇ ਜਾਣਗੇ, ਰਾਜੋਆਣਾ ਆਉਣਗੇ, ਕਿਤੇ ਇਹ ਨਾ ਹੋਵੇ ਉਹ ਤੋਂ ਪਹਿਲਾਂ ਧਾਮੀ ਚਲੇ ਜਾਣ। ਵੈਸੇ 9 ਤਰੀਕ ਨੂੰ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ ਆ ਜੀ ਤੇ ਇਹਦਾ ਮਤਲਬ ਇਹ ਕਾਫੀ ਸੰਭਾਵਨਾ ਕਿ 6 ਤਰੀਕ ਤੱਕ ਤੇ ਮਸਲੇ ਹੱਲ ਨਹੀਂ ਹੁੰਦੇ। ਤੇ ਪਰ ਟਕਰਾਅ ਟਾਲਣ ਲਈ ਕੀ ਹੁੰਦਾ ਹੈ, ਇਹ ਦੇਖਣ ਵਾਲੀ ਗੱਲ ਜੀ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ੇ ਦੇ ਬਾਰੇ। ਸ਼ਰਮਾ ਜੀ, ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਦੇਖਿਆ ਵੀ ਜਿਹੜੀ ਪੰਜਾਬ ਸਰਕਾਰ ਆ ਉਹਨੇ ਬਲਡੋਜ਼ਰ ਵੀ ਚਲਾਇਆ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ, ਤੇ ਉਹਨੇ ਮੁਹਿੰਮ ਵੀ ਚਲਾਈ ਕਿ ਯੁੱਧ ਨਸ਼ੇ ਦੇ ਵਿਰੁੱਧ। ਪਰ ਕਹਿੰਦੇ ਜਿਹੜੇ ਜ਼ਮੀਨ ਤੇ ਹਾਲਾਤ ਨੇ, ਜਿਹੜੇ ਪੰਜਾਬ ਦੇ ਵਿੱਚ ਹਾਲਾਤ ਨੇ, ਖਾਸ ਕਰਕੇ ਜਿਹੜੀਆਂ ਘਟਨਾਵਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਵਾਪਰੀਆਂ ਨੇ, ਉਹਨਾਂ ਨੂੰ ਦੇਖ ਕੇ ਤਾਂ ਉਹਨਾਂ ਵੱਲ ਐਂ ਲੱਗਦਾ ਵੀ ਇਹ ਯੁੱਧ ਨਸ਼ੇ ਵਿਰੁੱਧ ਨਹੀਂ, ਯੁੱਧ ਜਿਹੜਾ ਉਹ ਨਸ਼ੇ ਰੋਕਣ ਵਾਲਿਆਂ ਦੇ ਵਿਰੁੱਧ ਆ ਅਸਲ ਦੇ ਵਿੱਚ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਤਸਵੀਰ ਇਹੀ ਬਿਆਨ ਕਰਦੀ ਹੈ ਕਿ ਯੁੱਧ ਨਸ਼ੇ ਰੋਕਣ ਵਾਲਿਆਂ ਵਿਰੁੱਧ ਜੀ। ਜੇਕਰ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸੀਗੇ ਕਿ ਨਸ਼ੇ ਰੋਕਣ ਲਈ ਅਸੀਂ ਹਰ ਹੱਦ ਤੱਕ ਜਾਵਾਂਗੇ, ਘਰ ਢਾਤੇ ਜੀ, ਬਲਡੋਜ਼ਰ ਚਲਾਤੇ ਜੀ, ਤੇ ਉਹ 3 ਬੰਦੇ ਆ ਕੇ ਇੱਕ ਸਾਬਕਾ ਫੌਜੀ ਨਾਲ ਜੋ ਵਿਵਹਾਰ ਕਰਕੇ ਗਏ, ਉਹਦੀਆਂ ਲੱਤਾਂ ਚਕਨਾਚੂਰ ਕਰਕੇ ਗਏ, ਹੈਨਾ। ਰਣਵੀਰ ਸਿੰਘ ਦੀ ਇੱਕ ਲੱਤ ਤਾਂ ਹੁਣ ਸ਼ਾਇਦ ਕਦੇ ਠੀਕ ਵੀ ਨਾ ਹੋ ਪਾਵੇ। ਸਹੀ ਗੱਲ। ਤੇ ਫਿਰ ਮੁੱਖ ਮੰਤਰੀ ਸਾਹਿਬ ਲੜਾਈ ਤਾਂ ਉੱਥੇ ਜਾ ਕੇ ਲੜਨੀ ਸੀ, ਧਰਨਾ ਧੁਰਨਾ ਹੀ ਲਾ ਲੈਂਦੇ। ਤੁਹਾਨੂੰ ਤਾਂ ਆਉਂਦਾ ਹੁਣ ਧਰਨਾ ਲਾਉਣਾ, ਤੁਸੀਂ ਉਹਦੀ ਖਬਰ ਲੈਣੇ ਚਲੇ ਜਾਂਦੇ, ਉੱਥੇ ਬੈਠ ਕੇ SSP ਨੂੰ ਬੁਲਾ ਲੈਂਦੇ, ਉੱਥੇ DGP ਸਾਹਿਬ ਨੂੰ ਫੋਨ ਮਿਲਾ ਦਿੰਦੇ ਕਿ ਦੱਸੋ ਜੀ ਕੀ ਐਕਸ਼ਨ ਆ, ਫੜ ਲਏ ਜੀ 2, ਕਰ ਲਏ ਜੀ ਕਾਰਵਾਈ। ਮਤਲਬ 3 ਬੰਦਿਆਂ ਦੀ ਇੰਨੀ ਹਿੰਮਤ ਹੋ ਗਈ ਕਿ ਉਹ ਆ ਕੇ ਇੱਕ ਸਾਬਕਾ ਫੌਜੀ, ਕਿਉਂਕਿ ਫੌਜੀ ਤਾਂ ਪਹਿਲਾਂ ਡਿਸਿਪਲਿਨ 'ਚ ਮੰਨੇ ਜਾਂਦੇ ਨੇ, ਹਾਂਜੀ ਬਿਲਕੁਲ, ਤੇ ਉਹਦੇ ਨਾਲ ਅਜਿਹਾ ਕਰ ਜਾਣ, ਤੇ ਇਹ ਸਰਕਾਰ ਦਾ ਸਿਸਟਮ ਦਾ ਫੇਲੀਅਰ ਵੀ ਹੈ ਤੇ ਮਿਲੀ ਭੁਗਤ ਵੀ ਹੈ। ਪਰ ਉਹਦੇ ਨਾਲੋਂ ਸਾਡਾ ਸਮਾਜਿਕ ਰਿਸ਼ਤਿਆਂ ਦਾ ਕਮਜ਼ੋਰ ਹੋਣਾ ਦਾ ਵੀ ਪ੍ਰਗਟਾਵਾ ਹੈ। ਨਹੀਂ, ਪਿੰਡ 'ਚ ਇੱਕ ਬੰਦੇ ਨੂੰ 3 ਜਣੇ ਕੁੱਟ ਜਾਣ ਤੇ ਸਾਰਾ ਪਿੰਡ ਸੁੱਤਾ ਰਹਿ ਜਾਵੇ। ਸਹੀ ਗੱਲ। ਇਹ ਪਿੰਡ ਭਾਈ ਬਖਤੌਰ ਪੰਥਪ੍ਰੀਤ ਸਿੰਘ ਖਾਲਸਾ ਦਾ ਪਿੰਡ ਹੈ, ਤੇ ਜੇ ਆਪਾਂ ਦੁਨੀਆ ਨੂੰ ਸੇਧ ਦਿੰਦੇ ਹਾਂ ਤਾਂ ਹੁਣ ਕਿਉਂ ਚੁੱਪਾਂ? ਇੱਥੇ ਪਿੰਡ ਦੇ ਮਾਮਲੇ 'ਚ ਮੂਹਰੇ ਖੜਨਾ ਚਾਹੀਦਾ ਸੀ ਜੀ। ਸਮੁੱਚੇ ਪਿੰਡ ਨੂੰ ਇਹਦੀ ਪੈਰਵੀ, ਪਰ ਹੋਇਆ ਉਲਟ। ਪਿੰਡ 'ਚ ਪਲਾਇਨ ਸ਼ੁਰੂ ਹੋ ਗਿਆ ਜੀ। ਭਾਈ ਬਖਤੌਰ ਦੇ ਪਿੰਡ 'ਚ ਲੋਕ ਘਰਾਂ ਨੂੰ ਤਾਲੇ ਲਾ ਕੇ ਜਾਣ ਤੱਕ ਸੋਚਣ ਲੱਗੇ, ਕਈ ਚਲੇ ਗਏ, ਕਈ ਦਰਕਨਾਰ ਹੋ ਗਏ, ਕਈ ਇੱਧਰ ਉੱਧਰ ਰਿਸ਼ਤੇਦਾਰੀ ਚਲੇ ਗਏ ਕਿ ਪਿੰਡ ਛੱਡ ਦੋ ਜੀ, ਇੱਥੇ ਕੁਝ ਨਹੀਂ ਬਣਨਾ। ਮਤਲਬ ਮੌਤ ਤੋਂ ਭੱਜ ਕੇ ਕਿੱਥੇ ਜਾਵਾਂਗੇ, ਮੌਤ ਤਾਂ ਮੂਹਰੇ ਖੜੀ ਕਹਿੰਦੇ। ਤੇ ਇਸ ਲਈ ਇਹ ਕਾਰੋਬਾਰ ਕਿੱਥੇ ਤੱਕ ਨਹੀਂ ਪਹੁੰਚਿਆ, ਪੰਜਾਬ ਦੀਆਂ ਤਾਂ ਜੜ੍ਹਾਂ 'ਚ ਬੈਠ ਗਿਆ। ਹੁਣ ਇੱਥੋਂ ਭੱਜ ਕੇ ਜਿੱਥੇ ਵੀ ਜਾਵਾਂਗੇ ਉੱਥੇ ਵੀ ਨਸ਼ਾ ਤਸਕਰ ਹੋਣਗੇ, ਉੱਥੇ ਵੀ ਸਰਕਾਰੀ ਸ਼ਹਿ ਤੇ ਹੋਊਗਾ। ਇਸ ਘਟਨਾ ਨੇ ਉਜਾਗਰ ਕੀਤਾ। ਦੂਸਰਾ, ਇਸੇ ਪਿੰਡ ਦੇ ਹਵਾਲੇ ਨਾਲ ਇੱਕ ਘਟਨਾ, ਜਿਹੜੀ ਦੂਸਰਾ ਦ੍ਰਿਸ਼ ਹੈ, ਉਹ ਹੈ ਸਾਡਾ ਪਿੰਡ ਬਕਾਊ ਹੈ। ਹਾਂਜੀ, ਇਸ ਪਿੰਡ ਦੀ ਕੰਧ ਤੇ ਲੱਗਿਆ ਇਹ ਪੋਸਟਰ ਇੱਕ ਪੁਰਾਣੇ ਪੋਸਟਰ ਨੂੰ ਯਾਦ ਕਰਾਉਂਦਾ ਹੈ, ਜਦੋਂ ਬਠਿੰਡਾ ਖੇਤਰ ਦੇ ਹਰਕਿਸ਼ਨਪੁਰਾ ਦੇ ਪਿੰਡ ਦੇ ਵਿੱਚ ਇੱਕ ਅਜਿਹਾ ਪੋਸਟਰ ਲੱਗਿਆ ਸੀ ਜੀ। ਤੇ ਉਸ ਤੋਂ ਬਾਅਦ ਕਰਮਜੀਤ ਅਨਮੋਲ ਦਾ ਉਹ ਗੀਤ ਬਹੁਤ ਪ੍ਰਚਲਿਤ ਹੋਇਆ ਸੀ, ਹੈ ਨਾ, ਸਾਡਾ ਪਿੰਡ ਬਕਾਊ ਹੈ। ਤੇ ਉਸ ਸਮੇਂ ਉਹ ਮਸਲਾ ਸੀ ਕਿਸਾਨੀ ਕਰਜ਼ੇ ਦਾ, ਮਤਲਬ ਨਰਮੇ ਦੀ ਫਸਲ ਮਰ ਗਈ, ਉਹਦਾ ਨੁਕਸਾਨ ਹੋ ਗਿਆ, ਪੂਰਤੀ ਨਹੀਂ ਹੋਈ ਤੇ ਕਰਜ਼ੇ ਚੜ ਗਏ, ਤੇ ਉਸ ਤੋਂ ਉਹ ਪੋਸਟਰ ਜਨਮਿਆ ਕਿ ਸਾਡਾ ਪਿੰਡ ਬਕਾਊ ਹੈ। ਪਰ ਅਸੀਂ ਹੁਣ ਇੱਥੇ ਤੱਕ ਤਰੱਕੀ ਕਰ ਲਈ ਕਿ ਹੁਣ ਅਸੀਂ ਨਸ਼ਿਆਂ ਦੀ ਮਾਰ ਕਰਕੇ ਵੀ ਪਿੰਡ ਵੇਚਣ ਲਈ ਮਜਬੂਰ ਹੋ ਰਹੇ ਹਾਂ, ਪਿੰਡ ਛੱਡਣ ਲਈ ਮਜਬੂਰ ਹੋ ਰਹੇ ਹਾਂ ਜੀ। ਤੇ ਇਹ ਤਰੱਕੀ ਹੈ ਜੀ। ਤੇ ਇਹ ਸੋਚਣ ਦੀ ਲੋੜ ਹੈ, ਫਿਰ ਸਰਕਾਰ ਕਰ ਕੀ ਰਹੀ ਹੈ, ਸਰਕਾਰ ਦੀ ਕਾਰਗੁਜ਼ਾਰੀ ਕੀ ਹੈ, ਫਿਰ ਇਹ ਟਕਪੰਜ ਕਿਉਂ ਨੇ? ਉਹਨੂੰ ਯਾਦ ਹੋਣਾ, ਜਦੋਂ ਇਹਨਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਸੀ, ਮੈਂ ਤਦ ਵੀ ਕਿਹਾ ਸੀ ਕਿ ਬੋਝ ਸਕੂਲਾਂ ਤੇ ਮਾਸਟਰਾਂ ਦੀ ਜੇਬਾਂ ਤੇ ਵੱਧ ਪੈ ਰਿਹਾ। ਉਹਨਾਂ ਨੂੰ ਆਰਡਰ ਤਾਂ ਕਰ ਦਿੰਦੇ ਆ ਕਿ ਲੱਡੂ ਇੰਨੇ ਮੰਗਾ ਲਓ, ਸਮੋਸੇ ਇੰਨੇ ਮੰਗਾ ਲਓ, ਬੈਨਰ ਇਹੋ ਜਿਹਾ ਲਾ ਲਓ, ਪੋਸਟਰ ਇਹੋ ਜਿਹਾ ਲਾ ਲਓ, ਪੱਤਰ ਇਹੋ ਜਿਹਾ ਬਣਾ ਲਓ, ਪੱਥਰ ਦੇ ਅੱਡ ਦਿਆਂਗੇ, ਪ੍ਰੋਗਰਾਮ ਦੇ ਅੱਡ ਦਿਆਂਗੇ। ਉਹ ਪੈਸੇ ਨਹੀਂ ਆ ਰਹੇ, ਤੱਕ ਬਿੱਲ ਨਹੀਂ ਪਾਸ ਹੋਏ, ਮਾਸਟਰ ਪੱਲਿਓਂ ਖਰਚ ਕੇ ਬੈਠੇ ਆ। ਤੇ ਹੁਣ ਯੁੱਧ ਨਸ਼ਿਆਂ ਵਿਰੁੱਧ ਬੋਰਡ ਲੱਗਣਗੇ, ਕੇਜਰੀਵਾਲ ਦੇ ਬੋਰਡ ਲੱਗਣਗੇ, ਮਨੀਸ਼ ਸਿਸੋਦੀਆ ਦੇ ਬੋਰਡ ਲੱਗਣਗੇ, ਅਮਨ ਅਰੋੜਾ ਦੇ, ਤੇ ਕੋਈ ਫੋਟੋ ਕਿਤੇ ਫੋਟੋ ਲੱਗੂਗੀ ਭਗਵੰਤ ਮਾਨ ਦੀ, ਮਸ਼ਹੂਰੀ ਕੰਪਨੀ, ਮਤਲਬ ਮਸ਼ਹੂਰੀ ਉਹ ਕੀ ਕਹਿੰਦੇ ਹੁੰਦੇ ਨੇ, ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ, ਹਾਂ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਤੇ ਬੈਨਰ ਪਿੰਡਾਂ ਨੂੰ ਭੇਜਤੇ ਜੀ, 1000 ਹੈ ਨਾ, ਤੇ 2 ਹੋਰਡਿੰਗ ਲਾਓ ਜੀ ਬੜੇ, ਤੇ ਉਹ ਬਿੱਲ ਪੰਚਾਇਤ ਕਰੂਗੀ ਜੀ। ਬਿੱਲ ਦਾ ਬੋਝ ਪਿੰਡਾਂ ਦੇ ਸਿਰ ਤੇ, ਪੰਚਾਇਤ ਦੇ ਸਿਰ ਤੇ ਹੈ, ਤੇ ਵਾਹ ਬਾਈ ਤੁਸੀਂ ਖੱਟਣੀ ਆ, ਤੇ ਨਸ਼ਾ ਤਾਂ ਵੀ ਨਹੀਂ ਮੁੱਕਣਾ। ਤੇ ਉਲਟਾ ਕੱਲ ਨੂੰ ਕੌਣ ਆਊਗਾ ਜੀ ਰੋਕਣ ਲਈ? ਜੇਕਰ ਇਸ ਮਸਲੇ ਤੇ ਸਰਕਾਰ ਨੇ ਪੈਰਵੀ ਨਹੀਂ ਕੀਤੀ, ਕੱਲ ਨੂੰ ਕੌਣ ਕਰੂਗਾ? ਘੁੰਮਣ ਕਲਾਂ ਵਾਲੇ ਪਿੰਡ ਦੀ ਘਟਨਾ ਸਾਰਿਆਂ ਨੂੰ ਯਾਦ ਹੋਣੀ,
ਮੌੜ ਮੰਡੀ ਦੇ ਖੇਤਰ ਦਾ ਹੀ ਪਿੰਡ ਸੀ ਕਿ ਉੱਥੇ ਭੀੜ ਨੇ ਨਸ਼ਾ ਤਸਕਰਾਂ ਨਾਲ ਜਦੋਂ ਹਟੇ ਨਹੀਂ ਸੁਣਦੇ ਸੀ ਤਾਂ ਭੀੜ ਨੇ ਕੁੱਟ ਕੇ ਉਹਦੇ ਉੱਪਰ ਕਾਰਵਾਈ ਕੀਤੀ ਤੇ ਉਲਟਾ ਚੱਕ ਕੇ ਅੰਦਰ ਦੇ ਤੇ ਉਹ ਬੰਦੇ। ਸੋ ਇਸ ਲਈ ਇਹ ਸਵਾਲ ਬਹੁਤ ਅਹਿਮ ਨੇ ਕਿ ਸਰਕਾਰ ਨਸ਼ਾ ਰੋਕਣ ਵਾਲਿਆਂ ਨਾਲ ਹੈ ਕਿ ਨਸ਼ਾ ਵੇਚਣ ਵਾਲਿਆਂ ਨਾਲ ਹੈ, ਇਹ ਸਵਾਲ ਖੜਾ ਹੋ ਗਿਆ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸ਼ਰਮਾ ਜੀ ਵੀ ਪੰਜਾਬ ਦੇ ਵਿੱਚ ਐਸੀ ਪਰਿਵਾਰਾਂ ਦਾ ਕਰਜ਼ਾ ਮਾਫ ਕੀਤਾ ਹੈ ਤੇ 68 ਕਰੋੜ ਦੀ ਰਾਹਤ ਦਿੱਤੀ ਹੈ। ਅਸੀਂ ਪ੍ਰਵੀਨ ਜੀ ਕੱਲ ਕੈਬਨਿਟ ਦੀ ਬੈਠਕ ਸੀ, ਕੈਬਨਿਟ ਦੀ ਬੈਠਕ ਦੇ ਵਿੱਚ ਇਸ ਪਹਿਲੂ ਤੇ ਚਰਚਾ ਹੋਈ ਕਿ ਇਹ 20 ਸਾਲ ਪੁਰਾਣਾ ਕਰਜ਼ਾ ਜਿਹੜਾ ਤੁਰਿਆ ਆਉਂਦਾ ਹੈ ਨਾ, ਇਹ ਬੜਾ ਗੰਭੀਰ ਮਸਲਾ ਹੈ ਕਿ ਪੰਜਾਬ ਦੇ ਵਿੱਚ ਐਸੀ ਭਾਈਚਾਰੇ ਦੇ ਸਿਰ ਦੇ ਉੱਤੇ ਇਹ ਔਰ ਗਿਣਤੀ ਦੇ ਪਰਿਵਾਰ ਨੇ, ਇਹ ਵੀ ਨਹੀਂ ਗਾ ਕਿ ਬਹੁਤ ਵੱਡੀ ਗਿਣਤੀ ਹੈ, 4727 ਪਰਿਵਾਰ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਕਰਜ਼ਾ। ਔਰ ਇਹ ਕਰਜ਼ਾ ਮਤਲਬ ਕਿ ਇਸ ਸਥਿਤੀ 'ਚ ਹੁੰਦਾ ਕਿ ਬੰਦਾ ਕੋਈ ਕੰਮ ਕਰਨ ਲਈ, ਕੋਈ ਕਾਰੋਬਾਰ ਚਲਾਉਣ ਦੇ ਲਈ ਬੇਜ਼ਮੀਨੇ ਪਰਿਵਾਰ ਦੇ ਜਿਹੜੇ ਦਿਹਾੜੀ ਦੱਪਾ ਮਜ਼ਦੂਰੀ ਕਰਦੇ ਨੇ, ਸੋ ਇਹ ਉਹਨਾਂ ਪਰਿਵਾਰਾਂ 'ਚ ਨੇ। ਸੋ ਇਸ ਲਈ ਉਸ ਦੇ ਉੱਤੇ ਨਜ਼ਰਸਾਨੀ ਕਰਦੇ ਆ ਜੇ 20 ਸਾਲ ਪੁਰਾਣਾ ਕਰਜ਼ਾ ਇਹ ਖੜਾ ਹੈ ਤਾਂ ਇਹਦਾ ਮਤਲਬ ਇਹਨਾਂ ਨਾਲ ਦਾਅਵੇ ਵਾਅਦੇ ਅਕਾਲੀ ਬੀਜੇਪੀ ਤੇ ਕਾਂਗਰਸੀਆਂ ਨੇ ਵੀ ਕੀਤੇ ਹੋਣਗੇ, ਤੇ ਜੇ ਉਹਨਾਂ ਨੇ ਦਾਅਵੇ ਵਾਅਦੇ ਵਫਾ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਇਹ ਦਿਨ ਨਾ ਆਉਂਦਾ। ਸੋ ਇਹ ਚੰਗੀ ਪਹਿਲ ਕਦਮੀ ਹੈ ਮਾਨ ਸਰਕਾਰ ਦੀ, ਭਗਵੰਤ ਮਾਨ ਸਰਕਾਰ ਦੀ, ਕੇਜਰੀਵਾਲ ਸਰਕਾਰ ਦੀ, ਕਿ ਜੀ ਉਹਨਾਂ ਨੇ ਇਹ ਫੈਸਲਾ ਲਿਆ। ਤੇ ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕਰਨਾ ਬਣਦਾ ਹੈ ਕਿ 4727 ਲੋੜਵੰਦ ਪਰਿਵਾਰਾਂ ਦੀ, ਕਿਉਂਕਿ ਆਪਾਂ ਜਿਹੋ ਜਿਹੇ ਅਣਖ ਵਾਲੇ ਪਰਿਵਾਰ ਨੇ ਆਪਣੇ ਪ੍ਰਵੀਨ ਜੀ, ਜੇ ਮਤਲਬ ਇਹਨਾਂ ਕੋਲ 4 ਛਿੱਲੜ ਹੋਣ ਤੇ ਕੋਈ ਦਰ ਤੇ ਆ ਕੇ ਬੂਹਾ ਖੜਕਾਵੇ, ਕਹੇ ਕਿ ਤੁਹਾਡਾ ਕਰਜ਼ਾ ਖੜਾ, ਤੁਸੀਂ ਮੋੜਦੇ ਨਹੀਂ, ਤੁਹਾਨੂੰ ਆਹ ਕਰ ਦਾਂਗੇ, ਅਗਲਾ ਭਗਾ ਕੇ ਮੂੰਹ ਤੇ ਮਾਰਦਾ ਕਿ ਆ ਚੱਕ ਪੈਸੇ, ਪਿੰਡ ਨਹੀਂ ਆਉਣਾ ਮੁੜ ਕੇ ਸਾਡੇ ਦਰਵਾਜ਼ੇ ਤੇ। ਸਹੀ ਗੱਲ। ਇਹਦਾ ਮਤਲਬ ਜੇ 20 ਸਾਲਾਂ 'ਚ ਨਹੀਂ ਮੋੜ ਪਾ ਰਹੇ ਤਾਂ ਕਿਸ ਸਥਿਤੀ 'ਚ ਹੋਣਗੇ। ਸੋ ਇਸ ਲਈ ਇਹ 68 ਕਰੋੜ ਦੇ ਕਰੀਬ ਰਾਸ਼ੀ ਬਣਦੀ ਹੈ, ਜਿਹਦੇ ਵਿੱਚੋਂ 30 ਕਰੋੜ ਮੂਲ ਧਨ ਸੀਗਾ, 23 ਕਰੋੜ ਵਿਆਜ ਸੀ, 15 ਕਰੋੜ ਪੈਨਲ ਇੰਟਰਸਟ ਜਿਹੜਾ ਹੁੰਦਾ ਵਿਆਜ ਦੇ ਉੱਤੇ ਵਿਆਜ ਰੂਪ 'ਚ ਲੱਗਿਆ ਜਿਵੇਂ ਕੁਛ ਹੈ ਨਾ, ਉਹ 20 ਸਾਲਾਂ ਦਾ ਇਹ ਕੁੱਲ ਬਕਾਇਆ ਸੀ ਜਿਹੜਾ 68 ਕਰੋੜ ਦੇ ਕਰੀਬ 4727 ਪਰਿਵਾਰਾਂ ਦਾ, ਜਿਹੜਾ 31 ਮਾਰਚ 2020 ਤੱਕ ਲਈ ਕਲੀਅਰ ਕਰ ਦਿੱਤਾ ਗਿਆ। ਸੋ ਇਹਦੇ ਨਾਲ ਇਹਨਾਂ ਪਰਿਵਾਰਾਂ ਲਈ ਚੰਗੀ ਰਾਹਤ ਹੈ। ਬੇਸ਼ੱਕ ਪੰਜਾਬ ਦੇ ਵਿੱਚ ਰਾਜਨੀਤੀ ਦੇ ਮੁੱਖ ਕੇਂਦਰ ਬਿੰਦੂ 'ਚ ਕਿਸਾਨ, ਪਿੰਡ, SC-BC ਭਾਈਚਾਰਾ ਰਹਿੰਦਾ ਹੈ ਨਾ, ਕਿਉਂਕਿ 32% SC ਭਾਈਚਾਰਾ ਵੀ ਹੈਗਾ ਤੇ ਕਿਸਾਨੀ ਮਤਲਬ ਕਿ ਦਬੰਗ ਤਰੀਕੇ ਨਾਲ ਵੀ ਕੰਮ ਕਰਦੀਆਂ ਜਥੇਬੰਦੀਆਂ, ਇਸ ਲਈ ਉਹ ਵੀ ਚਰਚਾ 'ਚ ਰਹਿੰਦੀ ਹੈ। ਤੇ ਪੇਂਡੂ ਅਰਥਚਾਰਾ ਵੀ ਪੰਜਾਬ ਨੂੰ ਚਲਾਉਣ ਦੇ ਵਿੱਚ ਸਹਾਈ ਹੈ, ਇਸ ਲਈ ਪੇਂਡੂ ਖੇਤਰ ਵੀ ਸਾਡੀ ਰਾਜਨੀਤੀ ਦਾ ਕੇਂਦਰ ਰਹਿੰਦੇ ਨੇ, ਹੈ ਨਾ। ਕਈ ਵਾਰ ਛੋਟੇ ਦੁਕਾਨਦਾਰ ਇਹ 'ਚੋਂ ਮਨਫੀ ਹੋ ਜਾਂਦੇ ਨੇ, ਬੜੇ ਵਪਾਰੀ ਫਿਰ ਕੁਛ ਨਾ ਕੁਛ ਕੱਟ ਕੇ ਮੁੜ ਜਾਂਦੇ ਨੇ, ਹੈ ਨਾ। ਸੋ ਪਰ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਮਤਲਬ ਕਿ ਜੇ ਆਪਾਂ ਇਸ ਦੇ ਪਿੱਛੇ ਵੋਟ ਰਾਜਨੀਤੀ ਦੀ ਮਨਸ਼ਾ ਵੀ ਮੰਨ ਲਈਏ, ਮੈਂ ਕਹਿੰਦਾ ਤਾਂ ਵੀ ਕੋਈ ਹਰਜ ਨਹੀਂ ਗਾ, ਇਹ ਚੰਗਾ ਫੈਸਲਾ, ਇਹਦਾ ਸਵਾਗਤ ਕਰਨਾ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।